ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब आज 4 दिसंबर 2018 21 मगर नानकशाही संमत 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਇਸ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਵ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ, ਹਮੇਸ਼ਾ ਤਰ੍ਹਾਂ ਤੁਸੀਂ ਹਮੇਸ਼ਾ ਹੀ ਨਵੇਂ ਤੋਂ ਨਵੇਂ ਇਸ਼ੂ ਖਬਰਾਂ ਲੈ ਕੇ ਆਉਂਦੇ ਹੋ, ਸਾਡੇ ਦਰਸ਼ਕਾਂ ਨਾਲ ਸਾਂਝ ਪਾਉਂਦੇ ਹੋ। ਜੋ ਅੱਜ ਕੱਲ੍ਹ ਜੋ ਚਰਚਾ ਦਾ ਵਿਸ਼ਾ ਹੈ ਉਹ ਕਰਤਾਰਪੁਰ ਕੋਰੀਡੋਰ ਹੈ ਔਰ ਉਹਦੇ ਤੇ ਅੱਜ ਵੀ ਆਪਾਂ ਗੱਲਬਾਤ ਕਰਾਂਗੇ, ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਸਮਝਦਾ ਵੀ ਕਰਤਾਰਪੁਰ ਕੋਰੀਡੋਰ ਸਿਰਫ ਇੱਕ ਲਾਂਘੇ ਤੱਕ ਮਹਦੂਦ ਨਹੀਂ ਸੀ ਜਾਂ ਅੱਜ ਵੀ ਇਹ ਮਹਦੂਦ ਨਹੀਂ ਹੈ ਕਿ 4 ਮੀਲ ਦੇ ਫੈਸਲੇ ਤੇ ਪੁਲ ਇੱਧਰ ਬਣ ਜਾਏਗਾ, ਪੁਲ ਉੱਧਰ ਬਣ ਜਾਏਗਾ, ਵਿਚਕਾਰ ਜਿਹੜਾ ਖੁੱਲ੍ਹਾ ਆਉਣਾ ਜਾਣਾ ਹੋਏਗਾ। ਇਸ ਦੀਆਂ ਜਿਹੜੀਆਂ ਇੰਪਲੀਕੇਸ਼ਨਸ ਨੇ ਜਾਂ ਇਸ ਦੀਆਂ ਰਿਫਲੈਕਸ਼ਨਸ ਨੇ ਉਸ ਨੂੰ ਅਸੀਂ ਕੱਲ ਵਿਚਾਰ ਕੀਤੀ ਸੀ ਕਿ ਚਾਈਨਾ ਵੱਲੋਂ ਇਸ ਕੋਰੀਡੋਰ ਨੂੰ ਵੈਲਕਮ ਕਰਨਾ ਇਹ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਆਲਰੇਡੀ ਇਸ ਦੀਆਂ ਇੰਟਰਨੈਸ਼ਨਲ ਇੰਪਲੀਕੇਸ਼ਨਸ ਨੇ ਔਰ ਇੰਟਰਨੈਸ਼ਨਲੀ ਇਸ ਨੂੰ ਬੜਾ ਕਲੋਜ਼ਲੀ ਮੋਨੀਟਰ ਕੀਤਾ ਜਾ ਰਿਹਾ ਹੈ, ਵਾਚ ਕੀਤਾ ਜਾ ਰਿਹਾ ਹੈ। ਔਰ ਇਸ ਦੇ ਨਾਲ ਜਿਹੜਾ ਸਿੱਖ ਫੈਕਟਰ ਹੈ, ਜਿਹੜਾ ਅੱਜ ਤੋਂ ਹਫ਼ਤੇ ਪਹਿਲਾਂ ਤੱਕ ਸਾਡੇ ਪੰਜਾਬ 'ਚ ਬੈਠੇ ਬਹੁਤ ਸਾਰੇ ਭੈਣ ਭਰਾ ਵੀ ਇਹ ਸਮਝਦੇ ਸੀ ਕਿ ਵੀ ਅਸੀਂ ਬਿਲਕੁਲ ਜਿਹੜਾ ਸਾਨੂੰ ਇਹਨਾਂ ਨੇ ਪਿਸ ਦਿੱਤਾ ਹੈ, ਸਾਡੀ ਕੋਈ ਆਵਾਜ਼ ਨਹੀਂ ਹੈ। ਔਰ ਜਸਟਿਨ ਟਰੂਡੋ ਦੀ ਵਿਜ਼ਿਟ ਦੇ ਦੌਰਾਨ ਜਿਵੇਂ ਸਿੱਖਾਂ ਦੇ ਵਿੱਚ, ਭਾਰਤ ਦੇ ਵਿੱਚ ਵੀ ਚਾਅ ਉਤਸ਼ਾਹ ਸੀ, ਪਰ ਜਿਵੇਂ ਮੀਡੀਆ ਨੇ ਔਰ ਗਵਰਨਮੈਂਟ ਨੇ ਉਸ ਸਾਰਿਆਂ ਨੂੰ ਟ੍ਰੀਟ ਕੀਤਾ, ਉਹਨੇ ਉਹਨਾਂ ਨੂੰ ਡੀਮੋਰਲਾਈਜ਼ ਕੀਤਾ ਕਿ ਭਾਈ ਸਾਡਾ ਕੋਈ ਵਾਲੀ ਵਾਰਸ ਨਹੀਂ। ਪਰ ਇਸ ਮਾਹੌਲ ਨੇ ਜਿਹੜਾ ਪਿਛਲੇ ਹਫ਼ਤੇ 10 ਦਿਨ ਦੇ ਵਿੱਚ ਸਿਰਜਿਆ ਗਿਆ, ਬਹੁਤ ਸਾਰੀਆਂ ਜਿਹੜੀਆਂ ਪਰਸੈਪਸ਼ਨਸ ਉੱਥੋਂ ਦੇ ਸਿੱਖਾਂ ਦੀਆਂ ਵੀ ਨੇ ਉਹ ਬਦਲ ਕੇ ਰੱਖ ਦਿੱਤੀਆਂ ਨੇ। ਔਰ ਇੰਟਰਨੈਸ਼ਨਲੀ ਜਿੱਥੇ ਡਾਇਸਪੋਰਾ ਸਿੱਖ ਇਸ ਸਾਰੇ ਤੋਂ ਹੋਰ ਵੀ ਉਤਸ਼ਾਹਤ ਹੈ ਔਰ ਉਹ ਸਮਝਦੇ ਨੇ ਕਿ ਵੀ ਇਸ ਨੇ ਸਾਡੀ ਮੰਜ਼ਿਲ ਵੱਲ ਇੱਕ ਕਦਮ ਹੋਰ ਅੱਗੇ ਵਧਾਇਆ। ਔਰ ਸਿੱਖ ਕੌਮ ਨੂੰ, ਜਿੱਥੇ ਅਸੀਂ ਪਾਕਿਸਤਾਨੀ ਆਵਾਮ ਬਾਰੇ ਅਕਸਰ ਜਦੋਂ ਤੋਂ 6 ਸਾਲ ਤੋਂ ਅਸੀਂ TV 84 ਦੇ ਉੱਤੇ ਜਿਹੜਾ ਇਸ ਸ਼ੋਅ ਨੂੰ ਕਰਦੇ, ਅਸੀਂ ਹਮੇਸ਼ਾ ਹੀ ਆਪਣੇ ਜਿਹੜੇ ਸਾਡੇ ਪਾਕਿਸਤਾਨ ਵਿਜ਼ਿਟ ਕਰਨ ਵਾਲੇ ਲੋਕ ਵੀ ਜਾਂ ਇੱਥੇ ਵੀ ਜਿਨ੍ਹਾਂ ਦਾ ਵਾਹ ਪਾਕਿਸਤਾਨੀ ਭਰਾਵਾਂ ਭੈਣਾਂ ਨਾਲ ਰਿਹਾ, ਹਮੇਸ਼ਾ ਹੀ ਅਸੀਂ ਇਹ ਕਿਹਾ ਕਿ ਵੀ ਜਿੰਨਾ ਸਿੱਖਾਂ ਦਾ ਸਤਿਕਾਰ, ਮਾਣ ਔਰ ਪਿਆਰ ਪਾਕਿਸਤਾਨ ਦੇ ਵਿੱਚ ਹੈ ਉਨਾ ਦੁਨੀਆ 'ਚ ਕਿਤੇ ਹੋਰ ਨਹੀਂ। ਔਰ ਇੱਕ ਗੈਪ ਜ਼ਰੂਰ ਮਹਿਸੂਸ ਹੁੰਦਾ ਸੀ ਕਿ ਵੀ ਆਵਾਮ ਲੋਕ ਤਾਂ ਕਿਸ ਹੱਦ ਤੱਕ ਜਾ ਕੇ ਮੁਹੱਬਤ ਕਰਦੇ ਨੇ, ਪਰ ਜਿਹੜੀ ਪਾਕਿਸਤਾਨ ਦੀ ਸਰਕਾਰ ਹੈ ਉਹ ਭਾਵੇਂ ਅੱਡ-ਅੱਡ ਪਾਰਟੀਆਂ ਦੀ ਰਹੀ, ਉਹਨਾਂ ਨੂੰ ਸਿੱਖ ਫੈਕਟਰ ਕਿਉਂ ਇੰਪੋਰਟੈਂਟ ਨਹੀਂ ਲੱਗਦਾ ਕਿ ਉਹ ਇਸ ਨੂੰ ਜਿੱਥੇ ਆਪਣੀ ਦਫਾ ਦੇ ਲਈ, ਜਿਹੜੀ ਆਪਣੇ ਡਿਫੈਂਸ ਦੇ ਲਈ ਵੀ ਉਹਨਾਂ ਦੇ ਲਈ ਜ਼ਰੂਰੀ ਹੈ, ਉੱਥੇ ਜੇ ਪਾਕਿਸਤਾਨ ਕਿਸੇ ਮੁੱਦੇ ਤੇ ਸਟੈਂਡ ਲਏਗਾ ਤੇ ਪੰਜਾਬ ਦੇ ਵਿੱਚ ਵੀ ਸਿੱਖ ਖਲੋ ਜਾਣਗੇ ਔਰ ਉਹਨਾਂ ਨੂੰ ਲੱਗੇਗਾ ਕਿ ਭਾਈ ਕੋਈ ਘੱਟੋ ਘੱਟ ਸਾਡੇ ਲਈ ਜਿਹੜਾ ਹੈ ਉਹ ਹਾਂ ਦਾ ਨਾਰਾ ਮਾਰਨ ਵਾਲਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਰੀਆਂ ਹੀ ਚੀਜ਼ਾਂ ਇੱਕ ਹਫ਼ਤੇ ਦੇ ਵਿੱਚ ਬਦਲ ਗਈਆਂ ਨੇ। ਔਰ ਜਿੱਥੇ ਇੰਟਰਨੈਸ਼ਨਲੀ ਅਸੀਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਦਰਜਨਾਂ ਐਂਬੈਸਡਰ ਚਾਰਟਰਡ ਪਲੇਨ ਦੇ ਵਿੱਚ ਵੀ ਕਰਤਾਰਪੁਰ ਸਾਹਿਬ ਆਏ ਔਰ ਉਹਨਾਂ ਨੇ ਦੇਖਿਆ ਕਿ ਜਿਹੜਾ ਫੈਕਟਰ ਜਿਹਨੂੰ ਅਸੀਂ ਹਮੇਸ਼ਾ ਹੀ ਮਿਸਟਿਕ ਦੁਨੀਆ ਦੇ ਵਿੱਚ, ਰੂਹਾਨੀ ਦੁਨੀਆ ਦੇ ਹਵਾਲੇ ਨਾਲ ਅਸੀਂ ਸਮਝਦੇ ਹਾਂ ਕਿ ਜੇ ਸਿੱਖ ਫੈਕਟਰ ਅੱਜ ਉਹ ਕਰਤਾਰਪੁਰ ਦਾ ਲਾਂਘਾ ਹੋਏ ਜਾਂ ਲਖਪਤ ਜਿਹੜਾ ਕਿ ਗੁਜਰਾਤ ਦੇ ਵਿੱਚ ਜਾ ਕੇ ਸਮੁੰਦਰ ਦੇ ਵਿੱਚ ਗੁਰਦੁਆਰਾ ਹੈ, ਕਿ ਅਲਟੀਮੇਟਲੀ ਜਿਹੜਾ ਸੋਲੂਸ਼ਨ ਲਾਈ ਕਰਦਾ ਉਸ ਦੀਆਂ ਲਾਈਨਸ ਤਾਂ
ਖਿੱਚੀਆਂ ਹੋਈਆਂ ਨੇ ਦੋਨੋਂ ਪਾਸੇ ਜੀ ਜੀ ਔਰ ਸਿੱਖ ਵਿਚਕਾਰ ਬੈਠੇ ਹੋਏ ਨੇ ਔਰ ਇਸ ਸਾਰੇ ਨੂੰ ਅੱਗੇ ਤੋਰਨ ਦੇ ਲਈ ਔਰ ਜਦੋਂ ਵੀ ਇਹ ਹੁੰਦਾ ਸੀ ਕਿ ਜੀ ਇਹ ਜਿਹੜਾ ਇੰਡੀਆ ਪਾਕਿਸਤਾਨ ਦੇ ਵਿੱਚ ਗੱਲਬਾਤ ਬਿਲਕੁਲ ਫਰੀਜ਼ ਹੋ ਗਈ ਹੈ, ਇਹ ਬਿਲਕੁਲ ਮੂਵ ਨਹੀਂ ਕਰ ਰਹੇ, ਕਦੇ ਮੁੰਬਈ ਹੋ ਗਿਆ, ਕਦੇ ਪਾਰਲੀਮੈਂਟਰੀ ਉੱਤੇ ਅਟੈਕ ਹੋ ਗਿਆ, ਕਦੇ ਕੋਈ ਹੋਰ ਹੋ ਗਿਆ ਜੀ ਵੀ ਔਰ ਇਸ ਨੂੰ ਮੈਲਟ ਕਰਾਉਣ ਦੇ ਲਈ ਅਮਰੀਕਾ ਨੇ ਵੀ ਜ਼ੋਰ ਲਾਇਆ ਕਿ ਆਈਸ ਮੈਲਟ ਹੋਏ। ਮੋਦੀ ਜਦੋਂ ਬਣਿਆ ਪ੍ਰਾਈਮ ਮਿਨਿਸਟਰ ਇਹਨੇ ਇੱਕਦਮ ਉਹ ਓਥ ਟੇਕਿੰਗ ਸੈਰੇਮਨੀ ਦੇ ਉੱਤੇ ਵੀ ਨਵਾਜ਼ ਸ਼ਰੀਫ ਔਰ ਨੂੰ ਇਨਵਾਈਟ ਕੀਤਾ ਸਾਰਕ ਕੰਟਰੀਜ਼ ਨੂੰ, ਜੀ ਫਿਰ ਉਹਨਾਂ ਦੇ ਘਰ ਵੀ ਪਹੁੰਚ ਗਿਆ ਕਿ ਉਹਨਾਂ ਦੀ ਮਦਰ ਦੇ ਵੀ ਪੈਰੀ ਹੱਥ ਲਾ ਕੇ ਮਾਤਾ ਜੀ ਬਣਾ ਲਏ। ਜੀ ਲੇਕਿਨ ਇਹ ਸਾਰੀ ਗੱਲ ਵੀ ਜਦੋਂ ਕਸ਼ਮੀਰ ਦੀ ਗੱਲ ਦੇ ਉੱਤੇ ਜਦੋਂ ਕੋਈ ਵੀ ਇਸ਼ੂ ਇੱਧਰ ਉੱਧਰ ਹੁੰਦਾ ਹੈ, ਤਾਂ ਫਿਰ ਇਹ ਹੁੰਦਾ ਸੀ ਜੀ ਨਹੀਂ ਇਹ ਗੱਲ ਅੱਗੇ ਨਹੀਂ ਤੁਰਨੀ। ਜੀ ਔਰ ਇਹ ਜਿਹੜਾ ਔਰ ਮੈਂ ਅੱਜ ਦੇਖ ਰਿਹਾ ਸੀ ਸਾਡੀਆਂ ਜਿਹੜੀਆਂ ਵੀਡੀਓਜ਼ ਅਪਲੋਡ ਹੁੰਦੀਆਂ ਨੇ YouTube ਦੇ ਉੱਤੇ, ਇੱਕ ਹਿੰਦੂ ਵੀਰ ਨੇ ਅਨੁਭਵ ਗੁਪਤਾ ਜਾਂ ਇਸ ਕਿਸਮ ਦਾ ਨਾਂ ਸੀ, ਜੀ ਉਹਨੇ ਜਿੱਥੇ ਕਰਤਾਰਪੁਰ ਕੋਰੀਡੋਰ ਨੂੰ ਵੈਲਕਮ ਕੀਤਾ ਉੱਥੇ ਉਹਨੇ ਇੱਕ ਗੱਲ ਕਹੀ। ਉਹਨੇ ਕਿਹਾ ਕਿ ਜੀ ਸਿਰਫ ਸਿੱਖ ਹੀ ਇਸ ਫਰੀਜ਼ਿੰਗ ਪੁਆਇੰਟ ਨੂੰ ਜਿਹੜਾ ਦੋਨੋਂ ਪਾਸਿਆਂ ਤੋੜ ਸਕਦੇ ਨੇ ਔਰ ਅਲਟੀਮੇਟਲੀ ਇਹਨਾਂ ਦੋਨਾਂ ਕੌਮਾਂ ਦੇ ਵਿਚਕਾਰ ਜੇ ਕੋਈ ਸਾਂਝ ਜਾਂ ਸਮਝੌਤੇ ਦੀ ਲਾਈਨ ਹੈ ਤਾਂ ਉਹ ਸਿੱਖ ਹੀ ਨੇ। ਔਰ ਉਹਨੇ ਇਹ ਵੀ ਕਿਹਾ ਕਿ ਵੀ ਔਰ ਇਹ ਵੀ ਚੰਗੀ ਗੱਲ ਹੈ ਕਿ ਵੀ ਮੁਸਲਮਾਨ ਵੀ ਸਿੱਖਾਂ ਨੂੰ ਪਿਆਰ ਕਰਦੇ ਨੇ ਔਰ ਅਸੀਂ ਵੀ ਸਮਝਦੇ ਹਾਂ ਵੀ ਸਿੱਖ ਜਿਹੜੇ ਨੇ ਜਿਹੜਾ ਉਹ ਸਾਡੇ ਨੇ। ਸੋ ਹਾਲਾਂਕਿ ਇੱਕ ਅੱਜ ਦੇ ਪੁਆਇੰਟ ਸ਼ਾਇਦ ਮੈਜੋਰਿਟੀ ਹਿੰਦੂ ਸਿੱਖਾਂ ਪ੍ਰਤੀ ਇਵੇਂ ਨਹੀਂ ਸੋਚਦੇ ਕਿਉਂਕਿ ਬਹੁਤ ਸਾਰਾ ਜਿਵੇਂ ਹਿੰਦੂਤਵਾ ਦਾ ਏਜੰਡਾ ਮੀਡੀਆ ਦੀ ਗੱਲ ਹੈ, ਪਰ ਫਿਰ ਵੀ ਮੈਨੂੰ ਇਸ ਕਮੈਂਟ ਚੋਂ ਚੰਗਾ ਲੱਗਾ ਕਿ ਵੀ ਜਿਹੜੀ ਗੱਲ ਵੱਲ ਗੱਲ ਜਾ ਰਹੀ ਹੈ ਅਲਟੀਮੇਟਲੀ ਬਾਬਾ ਨਾਨਕ ਉਹਨਾਂ ਦੀ ਕਲਾ ਉਸ ਨੇ ਉਹ ਨੁਕਤਾ ਲੈ ਆਂਦਾ। ਜੇ ਗੁਰੂ ਨਾਨਕ ਸਾਹਿਬ ਨੇ ਵੇਈ ਦੇ ਵਿੱਚ ਜਾ ਕੇ 48 ਘੰਟੇ ਬਾਅਦ ਵਾਰ ਆ ਕੇ ਜਿਹੜਾ ਮੈਸੇਜ ਦਿੱਤਾ ਸੀ, ਨਾ ਕੋਈ ਹਿੰਦੂ ਨਾ ਮੁਸਲਮਾਨ, ਕਿ ਭਾਈ ਇਹ ਮਜ਼ਹਬ ਦੇ ਨਾਂ ਦੇ ਉੱਤੇ ਜਿਹੜੀਆਂ ਵੰਡੀਆਂ ਇਸ ਖਿੱਤੇ ਦੇ ਵਿੱਚ ਪਈਆਂ ਹੋਈਆਂ ਨੇ, ਇਹ ਜਿਹੜਾ ਸਿੱਖ ਥਾਟ ਹੈ, ਗੁਰੂ ਨਾਨਕ ਦੀ ਗੁਰਮਤ ਹੈ, ਇਹ ਇਹਨਾਂ ਦੋਨਾਂ ਨੂੰ ਗਲਵਕੜੀ 'ਚ ਲੈ ਕੇ ਔਰ ਉਸ ਸਾਂਝ ਵੱਲ ਤੋਰੇਗੀ ਜਿਸ ਸਾਂਝ ਦੀ ਗੱਲ ਅੱਜ ਵੀ ਅਸੀਂ ਦੇਖਦੇ ਹਾਂ ਕਿ ਇਸ ਕਿਸਮ ਦਾ ਮਾਹੌਲ ਜਿਹੜਾ ਕਿ ਇੱਕ ਪਾਸੇ ਚਾਵਾਂ ਵਾਲਾ ਮਾਹੌਲ ਹੈ ਸਮੁੱਚੀ ਸਿੱਖ ਕੌਮ ਔਰ ਸਮੁੱਚੇ ਪਾਕਿਸਤਾਨੀ ਭਾਈਚਾਰੇ 'ਚ ਵੀ। ਹਾਲਾਂ ਉੱਥੇ ਇੰਨੀ ਤੇਜ਼ੀ ਨਾਲ ਡਿਵੈਲਪਮੈਂਟਸ ਹੁੰਦੀਆਂ ਨੇ, ਰੋਜ਼ ਕੋਈ ਖਬਰ ਹੁੰਦੀ ਹੈ, ਕਿਤੇ ਨਾ ਕਿਤੇ ਕੁਝ ਚੱਲ ਰਿਹਾ ਹੁੰਦਾ ਹੈ। ਇਮਰਾਨ ਖਾਨ ਸਰਕਾਰ ਦਾ ਕ੍ਰਿਟਿਸਿਜ਼ਮ ਵੀ ਹੋ ਰਿਹਾ 90 ਦਿਨ 'ਚ ਕੀ ਕੀਤਾ ਕੀ ਨਹੀਂ ਕੀਤਾ, ਲੇਕਿਨ ਇਹਦੇ ਬਾਵਜੂਦ ਇਸ ਫੈਕਟਰ ਨੇ ਜਿਵੇਂ ਜਿਹੜਾ ਇਹ ਸਾਰਿਆਂ ਨੂੰ ਹੀ ਪਾਕਿਸਤਾਨੀ ਕੌਮ ਉਹਨਾਂ ਦਾ ਸਾਰਾ ਮੀਡੀਆ ਉਹ ਇਲੈਕਟ੍ਰੋਨਿਕ ਹੋਏ ਪ੍ਰਿੰਟ ਹੋਏ ਪਾਰਟੀ ਲਾਈਨ ਨੂੰ ਕਟਿੰਗ ਅਕ੍ਰੋਸ। ਹੁਣ ਜਦੋਂ ਗੱਲ ਇੱਕ ਪਾਸੇ ਨੂੰ ਤੋਰੀ ਪਈ ਹੈ ਤਾਂ ਜ਼ਾਹਿਰ ਹੈ ਕਿ ਦੁਸ਼ਮਣ ਵੀ ਇਸ ਗੱਲ ਨੂੰ ਦੇਖ ਰਿਹਾ ਹੈ ਕਿ ਵੀ ਅਸੀਂ ਤਾਂ ਇਹ ਇੱਕ ਸ਼ੋਸ਼ਾ ਜਿਹਾ ਛੱਡਿਆ ਸੀ ਕਿਉਂਕਿ 28 ਤਰੀਕ ਦੀ ਸੰਗੇ ਬੁਨਿਆਦ ਇਮਰਾਨ ਖਾਨ ਸਾਹਿਬ ਨੇ ਉੱਧਰ ਰੱਖਣੀ ਸੀ, ਅਸੀਂ ਕਿਹਾ ਜੀ ਚਲੋ ਅਸੀਂ ਵੀ ਰੱਖ ਦਿੰਨੇ ਵੀ ਇਹ ਤਾਂ ਗੱਲ ਜਿਹੜੀ ਹੈ ਇਹ ਰਿਐਲਿਟੀ ਵੱਲ ਸ਼ੁਰੂ ਹੋ ਗਈ ਜਾਣੀ ਔਰ ਇਹਨੂੰ ਹੁਣ ਰੋਕਿਆ ਨਹੀਂ ਜਾ ਸਕੇਗਾ। ਔਰ ਮੈਂ ਸਮਝਦਾ ਵੀ ਇਹ ਫੀਲਿੰਗ ਜਿਹੜੀ ਹੈ ਅੱਜ ਹੀ ਮੇਰੀ ਇੱਕ ਪ੍ਰੋਮੀਨੈਂਟ ਪੱਤਰਕਾਰ ਨੇ ਪੰਜਾਬ ਦੇ, ਉਹਨਾਂ ਦੇ ਨਾਲ ਗੱਲ ਹੋ ਰਹੀ ਸੀ, ਉਹਨਾਂ ਨੇ ਇੱਕ ਗੱਲ ਬੜੀ ਪਤੇ ਦੀ ਕਹੀ। ਉਹਨਾਂ ਨੇ ਕਿਹਾ ਜੀ ਵੀ ਇਮਰਾਨ ਖਾਨ ਇਨਸਟੈਂਟਲੀ ਕਹਿੰਦੇ ਇੱਥੇ ਭਾਵੇਂ ਸਿੱਖ ਡਰਦੇ ਮਾਰੇ ਪਬਲਿਕਲੀ ਇਹ ਗੱਲਾਂ ਨਾ ਕਹਿਣ ਕਿ ਵੀ ਇੱਕਦਮ ਇਮਰਾਨ ਖਾਨ ਦੀ ਥਾਂ ਇੱਥੋਂ ਦੇ ਸਿੱਖ ਇਵੇਂ ਹੀ ਸੋਚਦੇ ਨੇ ਕਿ ਜਿਵੇਂ ਮਲੇਰਕੋਟਲੇ ਦੇ ਨਵਾਬ ਨੇ ਕਦੇ ਛੋਟੇ ਸਾਹਿਬਜ਼ਾਦਿਆਂ ਦੇ ਲਈ ਹਾਅ ਦਾ ਨਾਰਾ ਮਾਰਿਆ ਸੀ ਔਰ ਉਹ ਕਦੇ ਸਿੱਖਾਂ ਨੂੰ ਨਹੀਂ ਭੁੱਲਿਆ ਕਿ ਵੀ ਇਮਰਾਨ ਖਾਨ ਦੇ ਆਵਾਜ਼ ਦੇਣ ਨਾਲ ਸਿੱਖਾਂ ਨੂੰ ਲੱਗਣ ਲੱਗਿਆ ਵੀ ਸਾਡਾ ਵੀ ਕੋਈ ਹੈ। ਔਰ ਜਿਵੇਂ ਉਹਨਾਂ ਨੇ ਮਦੀਨੇ ਨਾਲ ਤਸ਼ਬੀਹ ਦਿੱਤੀ ਕਿ ਭਾਈ ਕਿਵੇਂ ਮੁਸਲਮਾਨ ਮਹਿਸੂਸ ਕਰੇਗਾ ਜੇ 4 ਮੀਲ ਮਦੀਨੇ ਤੋਂ ਦੂਰ ਹੋਏ, ਉਹਨਾਂ ਨੇ ਕਿਹਾ ਵੀ ਇੱਥੇ ਜਿੱਥੇ ਸਾਡੇ ਧਾਰਮਿਕ ਜਜ਼ਬਾਤਾਂ ਨੂੰ ਰੋਜ਼ ਜਿਹੜਾ ਹੈ ਉਹ ਡਿਸਟਰੋਏ ਕਰਨ ਦੇ ਲਈ ਨੀਤੀਆਂ ਬਣਾਈਆਂ ਜਾ ਰਹੀਆਂ ਨੇ ਔਰ ਅੱਜ ਹੀ ਦਿੱਲੀ ਦੇ ਹਾਈ ਕੋਰਟ ਨੇ ਜਿਹੜਾ ਉਹ ਨੋਟਿਸ ਜਾਰੀ ਕੀਤੇ ਨੇ ਹੋਮ ਮਿਨਿਸਟਰੀ ਨੂੰ ਔਰ ਦੂਜਿਆਂ ਨੂੰ ਕਿ ਦੱਸੋ ਸਿੱਖਾਂ ਦੇ ਲਈ ਜਿਹੜਾ ਕਿਰਪਾਨ ਤੇ ਕੜਾ ਕਿੰਨਾ ਕੁ ਜ਼ਰੂਰੀ ਹੈ ਕਿ ਇਹਨਾਂ ਨੂੰ ਪਬਲਿਕ ਪਲੇਸਿਸ ਤੇ ਪਾਉਣ ਦੀ ਆਗਿਆ ਕਿਉਂ ਦਿੱਤੀ ਜਾਏ ਕਿਉਂਕਿ ਇਸ ਕਿਸਮ ਦੀ ਕੋਈ ਰਿਟ ਪੈਟੀਸ਼ਨ ਹੈ। ਸੋ ਇੱਕ ਪਾਸੇ ਇਹ ਹਾਲ ਹੈ ਤੇ ਦੂਸਰੇ ਪਾਸੇ ਉਹ ਐਕਸਟਰਾ ਮਾਈਲ ਜਾ ਕੇ ਸਿੱਖਾਂ ਨੂੰ ਆਪਣੇ ਗਲ ਨਾਲ ਲਾਉਣ ਦੀ ਲਾਈਨ ਜਿੱਥੇ ਦੁਸ਼ਮਣ ਨੇ ਇਸ ਗੱਲ ਦੇ ਉੱਤੇ ਜਿਵੇਂ ਉਹ ਰੈਟਲ ਹੋਇਆ ਉੱਥੇ ਮੈਂ ਸਮਝਦਾ ਹਾਂ ਵੀ ਸਾਡੇ ਮਨਾਂ ਦੇ ਵਿੱਚ ਔਰ ਅੱਜ ਮੈਂ ਦੇਖ ਰਿਹਾ ਸੀ ਇਹ ਇੱਕ ਸਾਡੇ ਵੀਰ ਨੇ ਮਿਸਟਰ ਅਸਾਰ ਚੀਮਾ ਸ਼ਾਇਦ ਉਹਨਾਂ ਦਾ ਨਾਂ, ਉਹਨਾਂ ਨੇ ਜਦੋਂ ਇਮਰਾਨ ਖਾਨ ਬਾਰੇ ਕਿਹਾ ਉਹਨਾਂ ਨੇ ਕਿਹਾ ਜੀ
ਇਮਰਾਨ ਖਾਨ ਬਾਰੇ ਸਿੱਖ ਇਤਿਹਾਸ ਦੇ ਵਿੱਚ ਲਿਖਿਆ ਜਾਏਗਾ ਗੁਰੂ ਕਾ ਪਠਾਨ। ਵਾਓ ਨਾਈਸ ਹੈ ਕਿ ਵੀ ਜਦੋਂ ਅਸੀਂ ਕਿਸੇ ਨੂੰ ਕੋਈ ਸਿੱਖ ਖਿਦਮਤ ਕਰਦਾ ਹੈ ਗੁਰੂ ਕਾ ਸਿੱਖ, ਤੇ ਮੈਂ ਉਹਨਾਂ ਨੂੰ ਮੈਂ ਕਿਹਾ ਜੀ ਵੈਸੇ ਜਿਹੜੀਆਂ 22 ਮੰਜੀਆਂ ਜਿਨ੍ਹਾਂ ਨੂੰ ਅੱਜ ਦੀ ਜ਼ੁਬਾਨ 'ਚ ਅਸੀਂ ਡਾਇਓਸੀਜ਼ ਕਵਾਂਗੇ ਜੀ, ਪ੍ਰਚਾਰ ਦੇ ਲਈ ਗੁਰੂ ਅਮਰਦਾਸ ਜੀ ਨੇ ਥਾਪੀਆਂ ਸੀ, ਜਿਨ੍ਹਾਂ ਦੇ ਵਿੱਚ ਬੀਬੀਆਂ ਵੀ ਸਨ ਜਿਨ੍ਹਾਂ ਨੂੰ ਇਹ ਮੰਜੀ ਦਿੱਤੀ ਗਈ। ਤੇ ਇੱਕ ਮੰਜੀ ਮੈਂ ਉਹਨਾਂ ਨੂੰ ਕਿਹਾ ਜੀ ਅਫਗਾਨਿਸਤਾਨ ਦੀ ਕਾਬਲ ਦੇ ਪਠਾਨ ਨੂੰ ਵੀ ਮਿਲੀ ਸੀ। ਸੋ ਜਿਹੜੇ ਪਹਿਲੇ 22 ਸਿੱਖੀ ਥਾਟ ਦੇ ਪ੍ਰਚਾਰਕ ਡਾਇਓਸੀਜ਼ ਦੇ ਮੰਜੀ ਬਰਦਾਰ ਸੀ, ਉਹਨਾਂ 'ਚ ਇੱਕ ਪਠਾਨ ਵੀ ਸੀ। ਤੇ ਉਹ ਹਾਸੇ 'ਚ ਕਹਿਣ ਲੱਗੇ, ਕਹਿੰਦੇ ਹੋ ਸਕਦਾ ਪਤਾ ਕਰੋ ਕਿ ਉਸ ਪਰਿਵਾਰ ਨਾਲ ਇਹਨਾਂ ਸੰਬੰਧ ਹੋਏ ਕਿ ਵੀ ਇਮਰਾਨ ਖਾਨ ਵੀ ਨਿਆਜ਼ੀ ਪਠਾਨ ਨੇ, ਵੀ ਉਹਦਾ ਪਤਾ ਕਰੋ। ਮੈਂ ਕਿਹਾ ਮੈਂ ਹੁਣ ਇੰਨੀ ਰਿਸਰਚ ਕਰਨ ਦਾ ਤਾਂ ਵਕਤ ਨਹੀਂ ਹੈ। ਸੋ ਕੁੱਲ ਮਿਲਾ ਕੇ ਮੈਂ ਇੱਕ ਉਹ ਫੀਲਿੰਗ ਦੀ ਗੱਲ ਦੱਸ ਰਿਹਾ ਕਿ ਵੀ ਕਈ ਵਾਰ ਕੋਈ ਇੱਕ ਅੱਧਾ ਜਿਹੜਾ ਐਕਸ਼ਨ ਹੈ ਉਹ ਕਿੰਨਾ ਵੱਡਾ ਇਤਿਹਾਸਕ ਵੀ ਬਣਦਾ ਤੇ ਦੂਸਰਾ ਵੀ ਬਣਦਾ। ਸੋ ਮੈਂ ਸਮਝਦਾ ਵੀ ਇਹ ਜਿਹੜੀ ਸ਼ੁਰਲੀ ਛੱਡੀ ਭਾਰਤ ਦੇ ਹਾਕਮਾਂ ਨੇ, ਉਹਨਾਂ ਨੂੰ ਹੁਣ ਲੱਗਣ ਲੱਗ ਗਿਆ ਵੀ ਹੁਣ ਇਹਦੇ ਦੇ ਵਿੱਚ ਤਾਂ ਕ੍ਰੈਡਿਟ ਲਾਈਨ ਵੀ ਲਓ, ਜਿਵੇਂ ਹਰਸਿਮਰਤ ਬਾਦਲ, ਸੁਖਬੀਰ, ਉਹਨਾਂ ਸਾਰਿਆਂ ਨੇ ਆਪਣਾ ਅਸੀਂ ਮਤਾ ਕੀਤਾ ਸੀ ਜੀ ਜਦੋਂ ਬਾਦਲ ਗਿਆ ਸੀ ਨਾਲ ਵਾਜਪਾਈ ਦੇ 1999 ਦੇ ਵਿੱਚ, ਜਿਹੜਾ 1998 ਚ ਸ਼ਾਇਦ, ਉਦੋਂ ਅਸੀਂ ਜਿਹੜਾ 1999 ਚ ਉਦੋਂ ਵੀ ਇਹ ਏਜੰਡੇ ਦੇ ਉੱਤੇ ਕਰਤਾਰਪੁਰ ਕੋਰੀਡੋਰ ਸੀ। ਉਹ ਜਿਹੜਾ ਸ਼ਤੂੰਗੜਾ ਵੱਡਾ ਬਾਦਲ ਹੈ, ਉਹ ਕਹਿੰਦਾ ਜੀ ਇਹ ਬੀਬਾ ਹਰਸਿਮਰਨ ਨੂੰ ਹੀ ਜਾਂਦਾ, ਉਹਨੇ ਕੈਬਨਿਟ ਚ ਲਿਆਂਦਾ। ਪਰ ਹੁਣ ਮੋਦੀ ਨੂੰ ਲੱਗਣ ਲੱਗ ਗਿਆ ਕਿ ਵੀ ਗੱਲ ਸਿੱਧਾ, ਇਹ ਤਾਂ ਸਾਰੇ ਹੀ ਕਈ ਵਾਜੇ ਵਜਾਣ ਲੱਗ ਗਏ, ਮੈਂ ਪਿੱਛੇ ਰਹਿ ਗਿਆ। ਔਰ ਅੱਜ ਜਦੋਂ ਮੋਦੀ ਨੇ ਪਿਛਲੇ ਕੱਲ ਹਨੂਮਾਨਗੜ੍ਹ, ਹੁਣ ਰਾਜਸਥਾਨ ਦੇ 2 ਜ਼ਿਲ੍ਹੇ ਨੇ, ਜ਼ਿਲ੍ਹਾ ਗੰਗਾਨਗਰ ਔਰ ਹਨੂਮਾਨਗੜ੍ਹ ਪਹਿਲਾਂ ਤਹਿਸੀਲ ਸੀ, ਗੰਗਾਨਗਰ ਦਾ ਹਿੱਸਾ ਸੀ, ਹੁਣ ਉਹ 8 ਜ਼ਿਲ੍ਹੇ ਬਣੇ ਨੇ। ਉਹਨਾਂ ਦੇ ਵਿੱਚ ਸਿੱਖਾਂ ਦੀ ਆਬਾਦੀ ਲਗਭਗ ਜੇ ਮੈਜੋਰਟੀ ਨਹੀਂ ਤਾਂ ਅਧਿਕ ਹੈ, 50% ਦੋਨਾਂ ਜ਼ਿਲ੍ਹਿਆਂ 'ਚ। ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਹੁਣ ਰਾਜਸਥਾਨ 'ਚ ਵੋਟਾਂ ਪੈ ਰਹੀਆਂ, ਬੀਜੇਪੀ ਦੀ ਹਕੂਮਤ ਹਾਰ ਰਹੇ ਨੇ ਉੱਥੇ, ਲੱਗਦਾ ਹੈ ਕਿ ਵੀ ਹੰਗ ਅਸੈਂਬਲੀ ਵੀ ਹੋ ਸਕਦੀ ਹੈ, ਤੇ ਜੇ ਜਿੱਤੇ ਵੀ ਤਾਂ ਜਿੰਨੀ ਇੱਕ ਮੈਜੋਰਟੀ ਨਾਲ ਗੁਜਰਾਤ 'ਚ ਆਏ ਨੇ ਉਹਨੇ। ਹੁਣ ਸਿੱਖ ਵੋਟ ਬੜੀ ਕਰੂਸ਼ਲ ਹੈ। ਰਾਜਸਥਾਨ 'ਚ 15 ਲੱਖ ਦੇ ਕਰੀਬ ਸਿੱਖ ਰਹਿੰਦੇ ਨੇ ਇਹਨਾਂ ਜ਼ਿਲ੍ਹਿਆਂ ਤੋਂ ਇਲਾਵਾ ਵੀ, ਤੇ ਹੁਣ ਉਹਨਾਂ ਨੂੰ ਲੱਗਦਾ ਕਿ ਵੀ ਇਹਦੇ ਥੱਲੇ ਇਹਦਾ ਕ੍ਰੈਡਿਟ ਲਾਓ ਕਿ ਵੀ ਕੀ ਹੈਗਾ। ਔਰ ਅੱਜ ਜਿਹੜੀ ਖਬਰ ਮੋਦੀ ਦੇ ਬਿਆਨ ਜਿੱਥੇ ਉਹ ਹਨੂਮਾਨਗੜ੍ਹ ਇੱਕ ਚੋਣ ਜਲਸੇ ਨੂੰ ਸੰਬੋਧਨ ਕਰ ਰਹੇ, ਤੇ ਉਹਦੇ 'ਚੋਂ ਕਹਿੰਦਾ ਕਿ ਔਰ ਖਬਰ ਹੈ ਪ੍ਰਾਈਮ ਮਿਨਿਸਟਰ ਨੇ ਕਿਹਾ, ਕਰਤਾਰਪੁਰ in Pakistan today as ex-Congress leaders lacked vision, asked why party did nothing to build corridor in 70 years rule। ਉਹਨੇ ਦੋ ਪਾਸਿਓਂ ਕਾਂਗਰਸ ਦੇ ਅਟੈਕ, ਕਿਉਂਕਿ ਰਾਜਸਥਾਨ 'ਚ ਕਾਂਗਰਸ ਲੀਡ ਵੱਲ ਜਾ ਰਹੀ ਹੈ ਜਿਵੇਂ ਓਪੀਨੀਅਨ ਪੋਲਸ ਨੇ, ਉਹਨੇ 2 ਅਟੈਕ ਸਾਈਮਲਟੇਨੀਅਸਲੀ ਕਾਂਗਰਸ ਤੇ ਕੀਤੇ। ਪਹਿਲੇ ਤਾਂ ਜਿਵੇਂ ਹਮੇਸ਼ਾ ਹੀ ਪਾਰਟੀਸ਼ਨ ਦੇ ਲਈ ਜਿਹੜੇ ਆਰਐਸਐਸ ਹੈ ਉਹ ਕਾਂਗਰਸ ਨੂੰ ਔਰ ਗਾਂਧੀ ਨਹਿਰੂ ਨੂੰ ਖਾਸ ਤੌਰ ਤੇ ਜ਼ਿੰਮੇਵਾਰ ਠਹਿਰਾਉਂਦੇ ਨੇ, ਪਟੇਲ ਨੂੰ ਬਚਾ ਲੈਂਦੇ ਨੇ। ਪਟੇਲ ਦਾ ਤਾਂ ਵੱਡਾ ਬੁੱਤ ਖੜਾ ਕੀਤਾ, ਇੰਗਲੈਂਡ ਦੇ ਪੈਸੇ ਮੰਗ ਕੇ, ਉੱਥੋਂ ਮੰਗੇ, ਉੱਥੇ 300 ਮਿਲੀਅਨ ਲਾਤਾ। ਹੁਣ ਇਹ ਕਹਿੰਦਾ ਜੀ ਦੇਖੋ, ਇਹ ਜਦੋਂ ਕਾਂਗਰਸ ਕਿੱਥੇ ਸੀ ਜਦੋਂ 47 ਚ ਹੋਇਆ। Stepping up his attack against Congress, Prime Minister Modi today alleged that Kartarpur went to Pakistan at the time of partition in 1947 because the party's leaders of that time had no vision and respect for Sikh sentiments। ਹੁਣ ਇਹ ਹੈ, ਉਹਨਾਂ ਨੂੰ ਇਹ ਲੱਗਦਾ ਹੈ ਉਹ ਕਨਫਿਊਸ਼ੀਅਸ ਦੇ ਕਹਿਣ ਵਾਂਗੂ ਕਿ ਜਦੋਂ ਤੁਹਾਨੂੰ ਲੱਗੇ ਵੀ ਤੁਸੀਂ ਹਾਰ ਗਏ ਹੋ, 4 ਚਫੇਰੇ ਜਿਹੜੇ ਆ ਉਹ ਹੋਰ ਹੀ ਆਵਾਜ਼ਾਂ ਨੇ, ਫਿਰ ਜੁਆਇਨ ਦਾ ਬੈਂਡਵੈਗਨ। ਹੁਣ ਮੋਦੀ ਨੇ ਦੇਖਿਆ ਕਿ ਵੀ ਇਹ ਤਾਂ ਹੁਣ ਗੱਲ ਨਿਕਲ ਗਿਆ ਤੀਰ ਹੱਥ ਚੋਂ, ਔਰ ਹੁਣ ਉਹ ਕਹਿ ਰਿਹਾ ਦੇਖੋ, ਇਹ ਜਦੋਂ 47 ਦੇ ਵਿੱਚ ਵੀ ਦੇਸ਼ ਦੀ ਵੰਡ ਹੋਈ, ਕਾਂਗਰਸ ਨੇ ਸਿੱਖਾਂ ਦੇ ਸੈਂਟੀਮੈਂਟਸ ਦੀ ਕੋਈ ਪਰਵਾਹ ਨਹੀਂ ਕੀਤੀ। ਸੋ ਜ਼ਾਹਿਰ ਤੌਰ ਤੇ ਇਹ ਪਹਿਲਾ ਇਲਜ਼ਾਮ ਕਾਂਗਰਸ ਦੇ ਖਿਲਾਫ ਤਾਂ ਕਿ ਸਿੱਖਾਂ ਦੀਆਂ ਵੋਟਾਂ ਵੀ ਆਪਣੀ ਕਿੱਟੀ ਜਾਣ। ਐਡਰੈਸਿੰਗ ਅ ਰੈਲੀ ਇਨ ਹਨੂਮਾਨਗੜ੍ਹ ਹੀ ਸੈਡ, Congress leaders' failure to arrange for Indians' visit to Holy Sikh Shrine of Kartarpur Sahib in Pakistan, despite ruling the country for 7 decades, showed the utter neglect, ignorance and lack of vision the Congress had for Indian culture। ਹੁਣ ਇੱਥੇ ਇੰਡੀਅਨ ਬਣ ਗਿਆ ਜੀ। 70 ਸਾਲ ਕਾਂਗਰਸ ਦੇ ਇੱਥੇ ਜਦੋਂ ਇਹ ਇੰਨਾ ਝੂਠ ਬੋਲਦੇ ਨੇ, ਇਹਨਾਂ ਨੂੰ ਇਹ ਭੁੱਲ ਜਾਂਦਾ ਹੈ ਕਿ ਇਹਦੇ 'ਚ ਇਹਨਾਂ ਦੀ ਹਕੂਮਤ ਵੀ ਰਹੀ ਹੈ। 5 ਸਾਲ ਵਾਜਪਾਈ ਜਿਹੜਾ ਹੈ ਪ੍ਰਾਈਮ ਮਿਨਿਸਟਰ ਰਿਹਾ, ਬੀਜੇਪੀ ਦੀ ਗਵਰਨਮੈਂਟ ਸੀ। ਇੱਕ ਵਾਰੀ 13 ਮਹੀਨੇ ਬੀਜੇਪੀ ਦੀ ਗਵਰਨਮੈਂਟ ਸੀ, ਇੱਕ ਵਾਰੀ 13 ਦਿਨ ਸੀ। ਘੱਟੋ ਘੱਟ 70 ਸਾਲ ਚੋਂ ਜੇ
ਕਾਂਗਰਸ ਨੂੰ ਹੀ ਬਲੇਮ ਕਰਨਾ, ਔਰ ਸਾਰਾ 70 ਸਾਲ ਕਾਂਗਰਸ ਦੂਸਰੀਆਂ ਹਕੂਮਤਾਂ ਵੀ ਸੀ ਜੀ ਵੀਪੀ ਸਿੰਘ ਦੀ ਹਕੂਮਤ ਸੀ, ਉਹਦੇ 'ਚ ਵੀ ਬੀਜੇਪੀ ਹਿੱਸਾ ਸੀ ਬਿਲਕੁਲ ਔਰ ਦੂਸਰੇ ਪੀਰੀਅਡ ਦੇ ਵਿੱਚ ਵੀ। ਸੋ ਘੱਟੋ ਘੱਟ ਆਪਣਾ ਹਿਸਾਬ ਹੀ ਜੇ ਨਹੀਂ ਵੀ ਪੜਿਆ ਹੋਇਆ ਮੋਦੀ, ਘੱਟੋ ਘੱਟ ਕਿਸੇ ਤੋਂ ਲਿਖਵਾ ਹੀ ਲੈਂਦਾ ਬੰਦਾ ਵੀ 19 ਸਾਲ ਵਿੱਚੋਂ ਕੱਢ ਲਓ, 70 ਚੋਂ ਘੱਟੋ ਘੱਟ ਫੈਕਟ ਤਾਂ ਦਿਓ ਕਿ ਵੀ ਇੰਨਾ ਕੁ ਦਿੱਤਾ। ਇਹਦਾ ਮਤਲਬ ਵੀ ਵਾਜਪਾਈ ਵੀ ਵਿੱਚੇ ਤੇ ਇਹਨੂੰ ਕੋਈ ਪੁੱਛੇ ਵੀ 4 ਸਾਲ ਤੇ ਤੈਨੂੰ ਵੀ ਹੋ ਗਏ, ਹੁਣ ਤਾਂ ਮਹੀਨੇ 3 ਰਹਿ ਗਏ ਜੀ, ਹੁਣ ਤੈਨੂੰ ਯਾਦ ਆਇਆ, ਤੂੰ ਪਹਿਲਾਂ ਕਿਉਂ ਨਾ, ਕਿੰਨੀ ਦੇਰ ਦੀ ਜਿਹੜੀ ਹੈ ਉਹ ਕੋਰੀਡੋਰ ਦੀ ਮੰਗ ਚੱਲ ਰਹੀ ਹੈ। ਸੋ ਜ਼ਾਹਰ ਹੈ ਕਿ ਵੀ ਇੱਕ ਤਾਂ ਜਿਹਨੂੰ ਇਲੈਕਸ਼ਨ ਕਿਵੇਂ ਕਹਿੰਦੇ ਨੇ, ਪਰ ਕਿਵੇਂ ਓਵਰਨਾਈਟ 6 ਸੈਂਟੀਮੈਂਟਸ ਦਾ ਖਿਆਲ ਆ ਗਿਆ ਕਿ ਜੀ ਕਾਂਗਰਸ ਨੇ 6 ਸੈਂਟੀਮੈਂਟਸ ਦੀ ਪਰਵਾਹ ਨਹੀਂ ਕੀਤੀ। ਹੁਣ ਅਸਲੀ ਗੱਲ ਕ੍ਰੈਡਿਟ ਲੈਣ ਦੀ, ਮਾਈ ਡੈਸਟੀਨੀ ਹੈਜ਼ ਬੀਨ ਟੂ ਫਿਕਸ ਕਾਂਗਰਸ ਰੋਂਗਸ। ਕਹਿੰਦੇ ਜੀ ਮੈਨੂੰ ਰੱਬ ਨੇ ਇਸੇ ਲਈ ਭੇਜਿਆ ਕਿ ਮੈਂ ਜਿਹੜੀਆਂ ਗਲਤੀਆਂ ਕਾਂਗਰਸ ਨੇ ਕੀਤੀਆਂ ਉਹ ਸੁਧਾਰ ਦੇ। ਫਿਰ ਉਹ ਕਹਿੰਦਾ ਦਾ ਹੋਲੀ ਵਰਕ ਆਫ ਕਰਤਾਰਪੁਰ ਕੋਰੀਡੋਰ ਹੈਜ਼ ਆਲਸੋ ਕਮ ਟੂ ਮੀ। ਚਲੋ ਜੀ, ਕਿ ਵੀ ਇਹ ਜਿਹੜਾ ਪਵਿੱਤਰ ਕੰਮ ਕਰਤਾਰਪੁਰ ਦੇ ਲਾਂਘੇ ਦਾ, ਇਹ ਭगवान ਨੇ ਮੁਝੇ ਸੌਂਪਾ, मुझे बनाया और मैंने करतारपुर कॉरिडोर बना दिया। इतना ही बोलिया होना है, ये तो अंग्रेजी है। सो हुण ये है कि भी the holy work of Kartarpur corridor has also come to me. We should ask the Congress why they had let Kartarpur go to Pakistan at the time of partition. ਜਿਵੇਂ ਨਹਿਰੂ ਨੇ ਕੋਈ ਉਹ ਰੱਸਾ ਖਿੱਚਿਆ ਸੀ ਕਿ ਵੀ ਉਹਨੇ ਵਿੱਚ ਰੱਖ ਲੈਣਾ। ਇਹ ਠੀਕ ਹੈ ਕਿ ਵੀ ਸਿੱਖ ਫੈਕਟਰ ਨੂੰ ਇਹਦੇ ਬਾਵਜੂਦ ਕਿ ਤੀਸਰੀ ਸਿੱਖ ਵੱਡੀ ਧਿਰ ਸੀ ਜਿਨ੍ਹਾਂ ਦੇ ਨਾਲ ਨੈਗੋਸ਼ੀਏਸ਼ਨ ਟ੍ਰਾਂਸਫਰ ਆਫ ਪਾਵਰ ਵੇਲੇ ਹੋਈਆਂ, ਪਰ ਇਹਦੇ 'ਚ ਕਸੂਰ ਤਾਂ ਸਿੱਖ ਲੀਡਰਸ਼ਿਪ ਦਾ ਨਾ ਉਹ ਆਪਣਾ ਪੁਆਇੰਟ ਆਜ਼ਾਦ ਸਿੱਖ ਸਟੇਟ ਬਣਾਉਣ ਦੇ ਲਈ ਕੈਰੀ ਕਰ ਸਕੇ। ਜੇ ਕਾਂਗਰਸ ਦੇ ਨਾਲ ਲੱਗੇ ਨਾ ਇਹਨਾਂ ਤੋਂ ਕੋਈ ਜਿਹੜਾ ਉਹ ਕੰਸੈਸ਼ਨ ਲੈ ਸਕੇ ਕਿ ਕੋਈ ਪ੍ਰੀ ਐਗਰੀਮੈਂਟ ਕਰ ਲੋ, ਨਾ ਹੀ ਆਪਣਾ ਕੇਸ ਪ੍ਰੋਪਰਲੀ ਰੈੱਡ ਕਲਿਫ ਜਿਹਦੇ ਸਾਹਮਣੇ ਜਿਹਦੇ ਜਿਹੜੇ 3 ਮੈਂਬਰ ਸੀ ਬਾਉਂਡਰੀ ਕਮਿਸ਼ਨ ਦੇ, ਉਹਦੇ ਚ ਇੱਕ ਸਿੱਖ ਮੈਂਬਰ ਵੀ ਸੀ। ਹੁਣ ਇਹ ਜੇ ਕਲੇਮ ਥੋੜਾ ਬਹੁਤ ਉਹ ਕਰਤਾਰਪੁਰ ਦਾ 3 ਮੀਲ ਇੱਧਰ ਹੈ ਜਾਂ ਉੱਧਰ ਹੈ, 4 ਗੁਰਦੁਆਰੇ ਹੋਰ ਇਸ ਲਾਈਨ ਦੇ ਉੱਤੇ ਨੇ ਜਿਹੜੇ 1 ਜਾਂ 2 ਮੀਲ ਦੇ ਏਰੀਆ ਚ ਆਉਂਦੇ ਨੇ, ਔਰ ਉਹਦੇ ਚ ਜਿਵੇਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਐਕੋਮੋਡੇਟਿੰਗ ਸੀ ਹਮੇਸ਼ਾ ਹੀ ਸਿੱਖਾਂ ਦੇ ਮਾਮਲੇ ਚ, ਜੇ ਕੋਈ ਵੀ ਕੇਸ ਗੱਲ ਤਾਂ ਫੇਲਿਅਰ ਤਾਂ ਆਪਣੀ ਲਾਈ ਕਰਦੀ ਹੈ। ਔਰ ਜ਼ਾਹਿਰ ਤੌਰ ਦੇ ਉੱਤੇ ਹੁਣ ਕਿਉਂਕਿ ਇਹਨਾਂ ਨੇ ਉਹ ਵੋਟ ਪੋਲਿਟਿਕਸ ਕਰ ਰਹੇ ਨੇ ਔਰ ਸਿੱਖਾਂ ਨੂੰ ਵੀ ਉਲੂ ਬਣਾਉਣਾ, ਹੁਣ ਇਹ ਆਰਗੂਮੈਂਟ ਇਹ ਦੇ ਰਿਹਾ ਵੀ ਸ਼ੁੱਡ ਹੁਣ ਇੱਕ ਇਹ ਕਹਿ ਕੇ ਵੀ ਕਿਉਂ ਨਹੀਂ ਜੀ ਕਰਤਾਰਪੁਰ ਨੂੰ ਉਹਨਾਂ ਨੇ ਰੱਖ ਲਿਆ ਪਾਰਟੀਸ਼ਨ ਵੇਲੇ, ਵੀ ਸ਼ੁੱਡ ਆਸਕ ਦਾ ਕਾਂਗਰਸ why they had not got the corridor built in the past 70 years। ਫਿਰ 70 ਸਾਲ ਕਿ ਜੀ ਕਾਂਗਰਸ ਨੇ 70 ਸਾਲ ਚ ਕਿਉਂ ਨਹੀਂ ਬਣਾਇਆ, ਵਾਜਪਾਈ ਨੇ ਕਿਉਂ ਨਹੀਂ ਬਣਾਇਆ 5 ਸਾਲ ਚ, ਤੂੰ 4 ਸਾਲ ਚ ਕਿਉਂ ਨਹੀਂ ਬਣਾਇਆ ਪਹਿਲੇ ਚ, ਤੁਹਾਡੀ 13 ਮਹੀਨੇ ਦੀ ਗਵਰਨਮੈਂਟ ਵੇਲੇ ਕਿਉਂ ਨਹੀਂ ਬਣਿਆ, ਜਦੋਂ ਵੀਪੀ ਸਿੰਘ ਦੇ ਸਰਕਾਰ ਦੇ ਵਿੱਚ ਵਾਜਪਾਈ ਫੋਰਨ ਮਿਨਿਸਟਰ ਸੀ ਉਦੋਂ ਤੁਸੀਂ ਕਿਉਂ ਨਹੀਂ ਬਣਾਇਆ ਜੀ, ਤੇ ਹੁਣ ਤੁਸੀਂ ਕਿਹੜਾ ਬਣਾ ਦੇਣਾ, ਅਜੇ ਤਾਂ ਇਹ ਸ਼ੁਰੂਆਤ ਹੋਈ ਹੈ, ਤਾਂ ਹੁਣ ਵੋਟਾਂ ਲੈਣ ਦੀ ਹੈ। ਜਿਵੇਂ ਉਹ ਡੈਵਲ ਲਾਈਜ਼ ਇਨ ਦਾ ਡੀਟੇਲ, ਆਲਰੇਡੀ ਇੱਕ ਪਾਸੇ ਇਹਨਾਂ ਨੇ ਇਹ ਸ਼ੁਰੂ ਕੀਤਾ ਹੋਇਆ ਪਾਰਟ, ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਨੇ ਪੂਰਾ ਫੁੱਲ ਸਕੇਲ, ਤੁਸੀਂ ਇੰਡੀਅਨ ਮੀਡੀਆ ਇਹੀ ਨਹੀਂ ਵੀ ਨੈਗੇਟ ਕੀਤਾ। ਔਰ ਜਿਵੇਂ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ, ਬੜੀ ਅੱਛੀ ਜਰਨਲਿਸਟ ਹੈ ਪਾਕਿਸਤਾਨ ਦੀ ਆਸਮਾ ਸ਼ਿਰਾਜ਼ੀ, ਨਵਜੋਤ ਸਿੱਧੂ ਨੂੰ ਇੰਟਰਵਿਊ ਕੀਤਾ, ਪਰ ਮੈਂ ਸਮਝਦਾ ਵੀ ਕਈ ਵਾਰ ਜਿਨ੍ਹਾਂ ਦੀ ਤੁਸੀਂ ਅੰਦਾਜ਼ ਔਰ ਪਲੇਜ਼ੈਂਟਨੈਸ ਦੇ ਨਾਲ ਵੀ ਦੂਸਰੇ ਦਾ ਪਾਰਟ, ਉਹ ਇੱਕ ਸਵਾਲ ਪੁੱਛ ਰਹੀ ਹੈ ਆਸਮਾ ਸ਼ਿਰਾਜ਼ੀ ਕਿ ਵੀ ਇੱਧਰ ਇੰਨੀ ਖੁਸ਼ੀ ਹੈ, ਸਿੱਖਾਂ ਦਾ ਵੀ ਇੱਕ ਖਾਬ ਪੂਰਾ ਹੋਇਆ ਹੈ ਔਰ ਪਾਕਿਸਤਾਨ ਦੇ ਵਿੱਚ ਵੀ ਜਿਹੜਾ ਇਸ ਸਾਰੇ ਨੂੰ ਲੈ ਕੇ ਇੱਕ ਬੜਾ ਅੱਛਾ ਮਾਹੌਲ ਹੈ, ਵੀ ਇੰਡੀਅਨ ਮੀਡੀਆ ਔਰ ਉਹਨਾਂ ਦਾ ਸਾਰਾ ਉਹ ਕਿਉਂ ਇੰਨੀ ਨੈਗੇਟਿਵਿਟੀ ਕਰ ਰਹੇ ਨੇ। ਸੋ ਇਹੀ ਗੱਲ ਸਮਝਣ ਵਾਲੀ ਹੈ। ਇਸ ਸਵਾਲ ਦਾ ਜਵਾਬ ਹਾਲਾਂ ਕਿਉਂਕਿ ਨਵਜੋਤ ਸਿੱਧੂ ਨੇ ਵੀ ਉਨੇ ਕੀ ਰਿੰਗ 'ਚ ਦੌੜਨਾ ਜਿੰਨੀ ਇੱਕ ਉਹਦੀ ਦੌੜਨ ਦੀ ਸਮਰੱਥਾ ਹੈ ਜਾਂ ਉਹਨੂੰ ਡਾਇਰੈਕਟਿਵ ਹੈ ਕਿ ਤੂੰ ਇੰਨਾ ਕੀ ਦੌੜਨਾ, ਅਦਰਵਾਈਜ਼ ਤਾਂ ਜੋ ਉਹਦਾ ਵੀ ਹਾਲ ਕੀਤਾ ਹੋਇਆ ਉਹਨਾਂ ਕੁ ਦੌੜਨ 'ਚ ਵੀ ਉਹ ਤਾਂ ਸਾਹਮਣੇ ਹੀ ਹੈ। ਲੇਕਿਨ ਜ਼ਾਹਿਰ ਤੌਰ ਦੇ ਉੱਤੇ ਇਹ ਗੱਲ ਕਹਿਣ ਦੇ ਵਿੱਚ ਉੱਥੋਂ ਦੇ ਬੈਠਾ ਕੋਈ ਜਿਹੜਾ ਸਿੱਖ ਆਗੂ ਹੈ ਜਾਂ ਸਿੱਖ ਐਕਟਿਵਿਸਟ ਆ ਉਹ ਹਿੰਮਤ ਨਹੀਂ ਕਰੇਗਾ ਕਿ ਇਹ ਜਿਹੜੀ ਹਿਟਰੇਡ ਹੈ ਜਿਹੜੀ ਸਾਰੇ ਕਰਤਾਰਪੁਰ ਦੇ ਲਾਂਘੇ ਦੇ ਮੁੱਦੇ ਦੇ ਉੱਤੇ ਵੀ, ਇਹ ਅਸਲ 'ਚ ਇਸ ਲਈ ਹੈ ਕਿ ਦੁਸ਼ਮਣ ਨੂੰ ਨਜ਼ਰ ਆਉਂਦਾ ਹੈ ਕਿ ਵੀ ਇਹ ਗੱਲ ਜਿਹੜੀ ਸਿੱਖਾਂ ਮੁਸਲਮਾਨਾਂ ਦੀ ਸਾਂਝ ਦੀ ਹੈ, ਦੋਹਾਂ ਪੰਜਾਬਾਂ ਦੇ ਲੋਕਾਂ ਦੀ ਆਪਸੀ ਜਿਹੜੀ ਉਹ ਸਾਂਝ ਦੀ ਗੱਲ ਹੈ, ਔਰ ਇਹੀ ਉਹਨਾਂ ਦੇ ਲਈ ਡੈਥ ਨੈਲ ਹੈ। ਔਰ ਇਹ ਗੱਲ ਸਾਡੇ ਮਿੱਤਰ ਸ਼ੇਖ ਸਾਹਿਬ ਜਿਨ੍ਹਾਂ ਦੇ ਨਾਲ ਲਗਭਗ 18 ਸਾਲ ਦਾ ਸੰਬੰਧ ਰਿਹਾ, ਉਹ ਕਹਿੰਦੇ ਸੀ, ਕਹਿੰਦੇ ਠੀਕ ਹੈ
ਨਿਊਕਲੀਅਰ ਪਾਕਿਸਤਾਨ ਬਣ ਗਿਆ ਔਰ ਇਹ ਬਾਹਰਲੇ ਹਮਲੇ ਤੋਂ ਜੇ ਕੋਈ ਮਹਿਫੂਜ਼ ਹੁਣ ਭਾਰਤ ਅੱਖ ਨਹੀਂ ਕਰੇਗਾ ਪਾਕਿਸਤਾਨ ਵੱਲ, ਪਰ ਉਹਨਾਂ ਨੇ ਕਿਹਾ ਵੀ ਜਿਹੜਾ ਅਸਲੀ ਜਿਹੜਾ ਅਸਤਰ ਹੈ ਜੇ ਕੋਈ ਚੀਜ਼ ਇਹਨਾਂ ਦੇ ਪਾਕਿਸਤਾਨ ਦੇ ਕੋਲ ਹੈ ਤੇ ਉਹ ਸਿੱਖ ਫੈਕਟਰ ਹੈ ਤੇ ਸਿੱਖ ਹੀ ਪਾਕਿਸਤਾਨ ਦੀ ਜਿਹੜੀ ਅੰਦਰੂਨੀ ਸਿਕਿਉਰਿਟੀ ਵੀ ਹੈ ਔਰ ਇੰਟਰਨੈਸ਼ਨਲ ਇਮੇਜ ਵੀ ਹੈ। ਉਸ ਨੂੰ ਜੇ ਕੋਈ ਖੜਾ ਕਰ ਸਕਦਾ ਹੈ ਤੇ ਉਹ ਸਿੱਖ ਹੀ ਕਰ ਸਕਦਾ ਹੈ। ਔਰ ਉਹਨਾਂ ਦਾ ਵਿਸ਼ਵਾਸ ਸੀ ਕਿ ਵੀ ਇੱਕ ਵਕਤ ਆਏਗਾ ਜਦੋਂ ਪਾਕਿਸਤਾਨ ਦੇ ਰੂਲਰਸ ਨੂੰ ਇਸ ਗੱਲ ਦੀ ਸਮਝ ਆਏਗੀ। ਫਿਰ ਉਹਨਾਂ ਨੇ ਕਿਹਾ ਕਿ ਜੀ ਸਭ ਤੋਂ ਅੱਗੇ ਪਾਕਿਸਤਾਨ ਦਾ ਡਿਫੈਂਸ ਕਰਨ ਦੇ ਲਈ ਸਿੱਖ ਖਲੋਤਾ ਹੋਏਗਾ ਔਰ ਉਹਨਾਂ ਨੇ ਕਿਹਾ ਵੀ ਇਹ ਵੀ ਅੱਲਾਹ ਤਾਲਾ ਨੇ ਸਾਨੂੰ ਦਿੱਤਾ ਹੈ ਵੀ ਸਾਡੇ ਕੋਲ ਇਤਿਹਾਸਕ ਗੁਰਦੁਆਰੇ ਨੇ, ਮੱਕਾ ਮਦੀਨਾ ਪਾਕਿਸਤਾਨ 'ਚ ਹੈ, ਜਿਹਦਾ ਮਤਲਬ ਹੈ ਵੀ ਉਹ ਸਾਂਝ ਜਿਹੜੀ ਰੱਖੀ ਹੈ ਉਹ ਸਾਡੀ ਦੋਨਾਂ ਕੌਮਾਂ ਦੀ ਸਾਂਝ ਦੀ ਹੈ। ਔਰ ਮੈਂ ਸਮਝਦਾ ਵੀ ਇਹ ਗੱਲ ਸਾਡੇ ਇੱਕ ਵੱਡੇ ਹਿੱਸੇ ਨੂੰ ਵੀ ਹੁਣ ਤੱਕ ਸਮਝ ਨਹੀਂ ਸੀ ਆਈ ਔਰ ਦੁਸ਼ਮਣ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ। ਇਸ ਲਈ 47 ਤੋਂ ਬਾਅਦ ਉਹਨਾਂ ਨੇ ਲਾਂਘਾ ਇਸ ਲਈ ਨਹੀਂ ਬਣਾਇਆ ਕਿ ਜਿਹੜਾ ਕਿ ਵੀ ਬਣਾਉਣ ਲਈ ਕੋਈ ਯਤਨ ਨਹੀਂ ਕੀਤਾ, ਨਹਿਰੂ ਤੋਂ ਲੈ ਕੇ ਤੇਰੇ ਤੱਕ ਮੋਦੀ, ਕਿ ਵੀ ਤੁਹਾਨੂੰ ਉਹਨਾਂ ਨੂੰ ਕੋਈ ਚੇਤਾ ਨਹੀਂ ਆਇਆ। ਉਹਨਾਂ ਨੇ ਤਾਂ 47 ਹੀ ਇਸ ਲਈ ਕ੍ਰੀਏਟ ਕੀਤਾ ਵੰਡ ਦੀ ਲਾਈਨ ਕਿ ਇਹਨਾਂ ਦੋਨਾਂ ਕੌਮਾਂ ਨੂੰ ਵੰਡ ਦਿੱਤਾ ਜਾਏ, ਜਿਹਦੇ ਚੋਂ ਕਾਮਯਾਬ ਵੀ ਰਹੇ। ਸਾਡੀ ਲੀਡਰਸ਼ਿਪ ਦੀ ਨਾਅਹਲੀਅਤ, ਨਾ ਅਸੀਂ ਆਪਣਾ ਕੁਝ ਬਣਾ ਸਕੇ, ਸਾਡੇ ਤੋਂ ਪਾਕਿਸਤਾਨ ਦਾ ਵੀ ਵਿਰੋਧ ਕਰਵਾ ਕੇ ਜਿਹੜੀ ਹੈ ਖਾਨਾ ਜੰਗੀ ਆਪਣੇ ਸਿਰ ਦੇ ਉੱਤੇ ਲਿਆ ਕੇ ਪਵਾਈ। ਸੋ ਇਹੀ ਐਟੀਟਿਊਡ ਜਿਹੜਾ ਅੱਜ ਵੀ ਜਿਹੜਾ ਮੀਡੀਆ ਦਾ ਜਾਂ ਦੂਜਾ ਉਹ ਤਾਂ ਇੱਕ ਕਦਮ ਅੱਗੇ ਚਲੇ ਗਿਆ। ਉਹਨਾਂ ਨੇ ਇੱਕ ਸਟੋਰੀ ਹੈ ਜਿਹਦੇ ਤੇ ਹੈ ਕਿ ਲੌਂਗ ਰੋਡ ਅਹੈਡ ਫॉर ਕੋਰੀਡੋਰ। ਉਹਨੇ ਕਿਹਾ ਜੀ ਇਹ ਤਾਂ ਅਜੇ ਬੜਾ ਲੰਬੀ ਸੜਕ ਹੈ, ਅਜੇ ਕੀ ਹੋਏਗਾ। ਉਹਨੂੰ ਜਦੋਂ ਪੁੱਛਿਆ ਐਮਿਡ ਰਿਪੋਰਟਸ ਆਫ ਪਾਕਿਸਤਾਨ ਓਪਨਿੰਗ ਐਨ ਇਮੀਗ੍ਰੇਸ਼ਨ ਸੈਂਟਰ ਐਟ ਕਰਤਾਰਪੁਰ ਫॉर ਪਿਲਗ੍ਰਿਮਸ desiring to visit the Gurdwara there, sources in the government of India on Tuesday downplayed the development, saying that among the major works required to easy access from Indian side was a bridge over the river। उन्होंने कहा जी कोई नहीं, अजे तो पहला ब्रिज बनेगा, अजे पाकिस्तान ने कोई इमिग्रेशन दफ्तर खोलता, उत्थे कोई ईडी गल नहीं है। While corridor on the Indian side should be ready in the next 2-3 months, a bridge would have to be built to withstand the strong currents of river। ਕਿ ਜੀ ਬਹੁਤ ਰਿਵਰ ਦਾ ਬਹੁਤ ਕਰੰਟ ਹੁੰਦਾ ਰਿਹਾ, ਤੁਸੀਂ ਰਿਵਰ ਤਾਂ ਰਾਹ ਵੀ ਉੱਤੇ ਰੋਕ ਦਿੱਤੀ ਹੋਈ ਹੈ ਥੀ ਟਾਈਮ ਬਣਾ ਕੇ, ਉਹ ਤਾਂ ਬਰਸਾਤਾਂ ਹੀ ਤੁਸੀਂ ਵਾਧੂ ਪਾਣੀ ਛੱਡ ਦਿੰਦੇ ਹੋ। ਬ੍ਰਿਜ ਤਾਂ ਚਾਹੀਦਾ, ਪਰ ਜਿਵੇਂ ਬ੍ਰਿਜ ਨੂੰ ਐਂ ਦੱਸ ਰਹੇ ਨੇ ਜਿਵੇਂ ਐਟਲਾਂਟਿਕ ਤੋਂ ਪੈਸੀਫਿਕ ਸਾਰਾ ਉਹਦੇ ਤੇ ਕੋਈ ਬ੍ਰਿਜ ਬਣਾਣੇ। ਫਿਰ ਉਹਨਾਂ ਨੇ ਕਿਹਾ ਕਿ ਜੀ to a specific question about reports on the immigration office at Kartarpur under Pakistan Federal Investigation Agency, sources said much should not be read into development on the other side। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਤਾਂ ਇਮੀਗ੍ਰੇਸ਼ਨ, ਉਹ ਕਹਿੰਦਾ ਨਾ ਇਹ ਤੇ ਕੋਈ ਈਡੀ ਪ੍ਰਵਾਹ ਕਰਨ ਦੀ ਲੋੜ ਨਹੀਂ। The current focus for India, sources said, was to complete the 4-kilometer corridor work for which the Vice President laid the foundation stone at Dera Baba Nanak। ਉਹਨੇ ਕਿਹਾ ਜੀ ਅਸੀਂ ਪਹਿਲਾਂ ਤਾਂ ਜਿਹੜਾ ਉਹ ਪੁਲ ਬਣਾਉਣ ਦੇ ਉੱਤੇ ਹੀ ਸਾਡਾ ਜਿਹੜਾ ਰੋਡ ਬਣਾਉਣ ਦੇ ਉੱਤੇ ਹੈ, ਔਰ ਜਿਹੜੀ ਗੱਲ ਇਸ ਸਾਰੇ ਦੇ ਵਿੱਚ ਜਿਹੜੀ devil in the working है। फिर उन्होंने कहा कि भी in the wake of reports that pilgrims for the Gurdwara would not require visas, उन्होंने कहा जी ये reports ने भी उन्होंने वीजा नहीं चाहिए। Indian government sources said these were matters of detail that would have to be taken up in due course। उन्होंने कहा जी ये अजे वेरवे दी गल है, इहनूं असीं हौली हौली देखांगे, पर ये तो अजे हौली हौली इन्होंने की देखना है। ਅਸੀਂ ਇਹ ਦੇਖ ਰਹੇ ਹਾਂ ਵੀ ਆਲਰੇਡੀ ਇੰਨੀਆਂ ਸਟੋਰੀਜ਼ ਇਹਨਾਂ ਨੇ ਪਲਾਂਟ ਕਰ ਦਿੱਤੀਆਂ। ਔਰ ਅੱਜ ਇੱਕ ਸਟੋਰੀ ਸੀ ਕਿ ਐਮਰਟਸ ਦਾ ਪੋਲਿਟਿਕਸ, ISI launched ਆਪਰੇਸ਼ਨ ਐਕਸਪ੍ਰੈਸ ਟੂ ਕਾਰਵ ਆਊਟ ਸੈਪਰੇਟ ਪੰਜਾਬ ਨੇਸ਼ਨ। ਉਹਨਾਂ ਨੇ ਕਿਹਾ ਜੀ ਜਿਹੜੀ ISI ਹੈ ਉਹਦੇ 'ਚ ਇੱਕ ਲੈਫਟੀਨੈਂਟ ਕਰਨਲ ਹੈ, ਉਹਦਾ ਨਾਂ ਚੌਧਰੀ ਹੈ, ਉਹ ਇੰਚਾਰਜ ਹੈ। ਔਰ ਇੱਕ ਆਪਰੇਸ਼ਨ ਇਹਨਾਂ ਨੂੰ ਨਾਂ ਵੀ ਪਤਾ ਲੱਗ ਗਿਆ ਕਿ ਇਸ ਆਪਰੇਸ਼ਨ ਦਾ ਨਾਂ ਆਪਰੇਸ਼ਨ ਐਕਸਪ੍ਰੈਸ। ਔਰ ਇਸ ਆਪਰੇਸ਼ਨ ਐਕਸਪ੍ਰੈਸ ਦੇ ਥੱਲੇ ਜਿਹੜਾ ਅੱਡ ਦੇਸ਼ ਪੰਜਾਬ ਬਣਾਉਣ ਦੇ ਲਈ ਕਾਰਵਾਈ ਸ਼ੁਰੂ ਹੋ ਗਈ। ਔਰ ਕਰਤਾਰਪੁਰ ਕੋਰੀਡੋਰ ਜਿਹੜਾ ਇਸ ਦਾ ਹੀ ਹਿੱਸਾ ਹੈ ਇਸ ਆਪਰੇਸ਼ਨ ਐਕਸਪ੍ਰੈਸ ਦਾ। ਓਵਰ ਦਾ ਪਾਸਟ ਕਪਲ ਆਫ ਡੇਜ਼ one has got to witness plenty of politics that has played out over Kartarpur corridor। और फिर उन्होंने कहा while the politics continue to play out, the fact is that situation in Punjab is looking grim and it is time to fight a common enemy। ਉੱਥੇ ਸਥਿਤੀ ਪੰਜਾਬ ਦੀ ਬਹੁਤ ਖਰਾਬ ਹੋ ਰਹੀ ਹੈ ਔਰ ਸਾਂਝੇ ਐਨਮੀ ਨਾਲ ਲੜਨ ਦੀ ਲੋੜ ਹੈ। There have been a series of events that have taken place over the past year which suggests
that ISI is gradually succeeding in its evil design to rake up the Khalistan issue once again. कि पिछले 1 साल ਦੀਆਂ ਡਿਵੈਲਪਮੈਂਟਸ ਦੱਸਦੀਆਂ ਨੇ ਕਿ ISI ਕਾਮਯਾਬ ਹੋ ਗਈ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਖਾਲਿਸਤਾਨ ਦਾ ਇਸ਼ੂ ਦੁਬਾਰਾ ਖੜਾ ਕਰ ਦਿੱਤਾ ਹੈ। ਫਿਰ ਉਹਨੇ ਕਿਹਾ ਜੀ ਕਿ ਰੈਫਰੈਂਡਮ 2020 ਦੀਆਂ ਜਿਹੜੀਆਂ ਨੇ ਕਾਲਸ ਨੇ, ਲੰਡਨ ਦੇ ਵਿੱਚ ਰੈਲੀ ਹੋਈ। The next event is planned in Pakistan and the Six for Justice have issued an official note to this effect ਕਿ ਜੀ ਉਹਨਾਂ ਨੇ ਅਗਲੀ ਵੀ ਜਿਹੜੀ ਆ ਅਨਾਉਂਸ ਕਰਤਾ ਉਹ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਕਰਨੀ ਹੈ। ਉਹਨਾਂ ਨੇ ਕਿਹਾ ਬਹੁਤ ਗ੍ਰਿਮ ਸਿਚੁਏਸ਼ਨ ਹੈ। ਫਿਰ ਉਹਨਾਂ ਨੇ ਕਿਹਾ ਜੀ ਇਸ ਪੀਰੀਅਡ 17 ਟੈਰਰ ਮੋਡਿਊਲ ਪੰਜਾਬ 'ਚ ਹੋਏ, 97 ISI ਆਪਰੇਟਿਵ ਜਿਹੜੇ ਨੇ ਉਹ ਫੜੇ ਗਏ, ਬਹੁਤ ਵੈਪਨ RDX ਹੈਂਡ ਗ੍ਰਨੇਡ ਫੜੇ ਗਏ। ਫਿਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਬੜਾ ਮੇਜਰ ਪਲਾਟ ISI ਬੈਕਡ ਗਰੁੱਪਸ ਦਾ ਜਿਹੜਾ ਉਹ ਫੜਿਆ। ਔਰ ਇਹ ਜਿਹੜੀ ISI ਨੇ ਸਿਕਸ ਫਾਰ ਜਸਟਿਸ ਨੂੰ ਵੀ ਰੋਪਨ ਕੀਤਾ ਹੋਇਆ। ਇਹ ਪ੍ਰੋ ਖਾਲਿਸਤਾਨ ਗਰੁੱਪ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਆਪਰੇਸ਼ਨ ਹੈ ਸਾਰਾ it is managed by ISI and is known as Operation Express. The ISI has tasked some of top officials in Pakistan to oversee the operation. ਫਿਰ ਉਹਨਾਂ ਨੇ ਕਿਹਾ ਜਿਹੜੀ ਅਸੀਂ ਇਨਵੈਸਟੀਗੇਸ਼ਨ NSI ਨੇ ਕੀਤੀ ਹੈ ਉਹਦੇ ਮੁਤਾਬਕ ਇਹ ਹੈ ਕਿ ਇਹ ਨੇਮ ਕਾਲਡ ਚੌਧਰੀ ਸਾਹਿਬ had cropped up and it is believed that he is in charge of Operation Express. Or Operation Express ਕੀ ਹੈ? The police says the man in question is Lieutenant Colonel Shahid Mahmood from 25th Battalion of Baloch Regiment. ਇਹਨਾਂ ਨੂੰ ਉਹਦਾ operation the colonel ਦਾ regiment ਵੀ ਪਤਾ ਲੱਗ ਗਿਆ। He is overall in charge of ensuring success of operation. He coordinates with Six for Justice and has been tasked with big referendum 2020 global event slated for June 6, 2020 ਕਿ ਉਹਦੇ ਲਈ ਉਹ ਪੂਰਾ ਕੋਆਪਰੇਟ ਕਰ ਰਹੇ ਨੇ। ਪਰ ਇਸ ਸਾਰੇ ਨੂੰ ਫਿਰ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਵੀ ਇਹ ਜਿਹੜਾ ਆਪਰੇਸ਼ਨ ਐਕਸਪ੍ਰੈਸ ਹੈ ਐਂਟੀ ਇੰਡੀਆ ਸੈਂਟੀਮੈਂਟਸ ਨੂੰ ਵਿਪ ਕਰੇਗਾ। They have planned a major operation for next year when lakhs of pilgrims will visit Pakistan for 550th birth anniversary of Guru Nanak. ਜਦੋਂ ਆਣਗੇ ਉੱਥੇ ਉਹ ਬੜਾ ਉਹਨਾਂ ਨੂੰ ਕਰਨਗੇ। ਔਰ ਇਸ ਸਾਰੇ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਕਰਤਾਰਪੁਰ ਕੋਰੀਡੋਰ ਜਿਹੜਾ ਇਸ ਪਾਸੇ ਦਾ ਹੀ ਇਸ ਉਹਨਾਂ ਦੇ ਆਪਰੇਸ਼ਨ ਦਾ ਹੀ ਹਿੱਸਾ ਹੈ। ਔਰ ਇਸੇ ਤਰ੍ਹਾਂ ਇੱਕ ਲੰਬਾ ਚੌੜਾ ਆਰਟੀਕਲ ਜਿਹੜੀ ਇੱਕ ਬੜੀ ਫਿਰਕੂ ਬੀਬੀ ਸਾਧਵੀ ਖੋਸਲਾ ਪੰਜਾਬੀ ਹਿੰਦੂ ਉਹਨੇ ਲਿਖਿਆ ਹੈ ਵਾਈ ਦਾ ਕਰਤਾਰਪੁਰ ਕੋਰੀਡੋਰ ਕੁਡ ਰਿਵਾਈਵ ਦਾ ਖਾਲਿਸਤਾਨ ਮੂਵਮੈਂਟ। ਔਰ ਇੰਨਾ ਹਰਟਿੰਗ ਹੈ, ਮੈਂ ਪੜ੍ਹਦਿਆਂ ਕਈ ਵਾਰੀ ਰੁਕ ਜਾਂਦਾ ਸੀ। ਮੈਂ ਕਿਹਾ ਨਹੀਂ ਫਿਰ ਵੀ ਇਸ ਜ਼ਹਿਰ ਨੂੰ ਜਿਹੜਾ ਉਹ ਪੀਣਾ ਪੈਣਾ। ਫਿਰ ਉਹਨੇ ਕਿਹਾ ਦਾ ਰੀਸੈਂਟ ਕਰਤਾਰਪੁਰ ਕੋਰੀਡੋਰ ਅਨਾਉਂਸਮੈਂਟ is definitely a matter of glee but it brings reasons to be worried too. उन्होंने कहा जी कुछ सिख ने तो खुश ने और पर मेजोरिटी दी बिगिनिंग ये है कि जड़ा ये the recent Kartarpur corridor announcement is definitely a matter of glee but it brings reasons to be worried too. ये बहुत फिक्र दी गल है। While many Sikhs have welcomed this move, many बहुत सारे नहीं ਉਹਦੇ ਕੁਝ ਨੇ ਜਿਹੜੇ ਸਿੱਖ ਨਹੀਂ ਖੁਸ਼ ਕਰਤਾਰ। While many Sikhs have welcomed this move to open a visa-free corridor to visit Gurudwara Kartarpur Sahib in Pakistan, a majority of the population feels that this move tends to obscure the direct impact on country's security. इधर मैनी सिख ने ਜਿਹੜੇ खुश ने पर इधर मेजोरिटी पॉपुलेशन ਦਾ ਵੱਲੋਂ 1 ਬਿਲੀਅਨ 300 ਮਿਲੀਅਨ ਲੋਕ ਉਹ ਇਹ ਸਮਝਦੇ ਨੇ ਕਿ ਇਹ ਬੜਾ ਜਿਹੜਾ ਖਤਰਨਾਕ ਗੱਲ ਹੋ ਰਹੀ ਹੈ। ਇਹ ਕੰਟਰੀ ਦੀ ਜਿਹੜੀ ਸੇਫਟੀ ਸਿਕਿਉਰਿਟੀ ਹੈ ਉਹਨੂੰ ਖਤਰੇ 'ਚ ਪਾਏਗਾ। ਹੁਣ ਇੱਕ ਪਾਸੇ ਮੋਦੀ ਵੋਟਾਂ ਮੰਗ ਰਿਹਾ ਜਿਹੜਾ 70 ਸਾਲ 'ਚ ਕਿਸੇ ਨੇ ਨਹੀਂ ਕੀਤਾ। ਉਹ ਮੋਦੀ ਨੂੰ ਭਗਵਾਨ ਨੇ ਮੁਝ ਕੋ ਭੇਜਾ ਔਰ ਮੈਨੇ ਕਰ ਦਿਆ ਤੇ ਇਧਰ ਉਹ ਜਿਹੜਾ ਉਹਨਾਂ ਨੇ ਆਪਰੇਸ਼ਨ ਇਹਨੂੰ ਜਿਹੜਾ ਬਣਾ ਕੇ ISI ਦਾ ਉਸ ਦੇ ਨਾਲ ਜੋੜ ਦਿੱਤਾ। ਸੋ ਹੁਣ ਇਸ ਨੂੰ ਕੀ ਕਿਹਾ ਜਾਏ? ਇੱਕ ਅੰਗਰੇਜ਼ੀ ਦੀ ਕਹਾਵਤ ਹੈ ਕਿ ਵੀ ਵਿਕਟਰੀ ਹੈਜ਼ ਮੈਨੀ ਫਾਦਰਸ, ਡਿਫੀਟ ਇਜ਼ ਐਨ ਆਰਫਨ। ਕਿ ਜਿਹੜੀ ਜਿੱਤ ਹੁੰਦੀ ਹੈ ਉਹਦੇ ਕਈ ਬਾਪੂ ਬਣ ਜਾਂਦੇ। ਹਰ ਕੋਈ ਕਹਿੰਦਾ ਦੇਖੋ ਜੀ ਮੈਂ ਸੁਝਾਅ ਦਿੱਤਾ ਸੀ ਨਾ ਮੇਰੇ ਹੋ ਗਿਆ, ਦੂਜਾ ਵੀ ਕੁਝ ਕਹਿੰਦਾ। ਤੇ ਡਿਫੀਟ ਇਜ਼ ਐਨ ਆਰਫਨ, ਜਿਹੜੀ ਹਾਰ ਹੁੰਦੀ ਹੈ ਉਹ ਵਿਚਾਰੀ ਯਤੀਮ ਹੁੰਦੀ ਹੈ। ਉਹ ਇੱਕ ਦੂਜੇ ਦੇ ਗਲ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਰ ਕੋਈ ਕਹਿੰਦਾ ਮੈਂ ਨਹੀਂ ਕੀਤਾ, ਮੈਂ ਨਹੀਂ, ਹਾਂ ਉਹਨੇ ਕੀਤਾ। ਔਰ ਇਹ ਜਿਹੜਾ ਇਸ ਵੇਲੇ ਇਸ ਜਿਹੜੀ ਵਿਕਟਰੀ ਮੈਂ ਸਮਝਦਾ। ਔਰ ਅਸੀਂ ਦੂਸਰੇ ਸੈਗਮੈਂਟ 'ਚ ਜਿਹੜਾ ਇੱਕ ਬੜਾ ਖੂਬਸੂਰਤ ਆਰਟੀਕਲ ਜਿਹੜਾ ਲੇਖ ਭੈਣ ਜੀ ਅਦੀਲਾ
ਨੌਰੀਨ ਨੇ ਦਾ ਨੇਸ਼ਨ ਅਖਬਾਰ 'ਚ ਲਿਖਿਆ ਜੀ। ਪਰ ਉਸ ਦਾ ਟਾਈਟਲ ਹੀ, ਕਿਉਂਕਿ ਮੈਂ ਇਸ ਲਈ ਵੀ ਥੋੜੀ ਝਲਕ ਦੇ ਦਿੰਦਾ ਕਿਉਂਕਿ ਬਹੁਤ ਵਾਰ ਸਾਡੇ ਪਹਿਲੇ ਸੈਗਮੈਂਟ ਤੋਂ ਬਾਅਦ ਬਹੁਤ ਸਾਰਿਆਂ ਨੂੰ, ਕਿਉਂਕਿ ਇੱਕ ਵਾਰੀ ਫੇਸਬੁੱਕ ਤੇ ਡਿਸਕਨੈਕਟ ਹੋ ਜਾਂਦਾ ਹੈ, ਜੀ ਫਿਰ ਉਹਨਾਂ ਨੂੰ ਲੱਗਦਾ ਵੀ ਮੇਜਰ ਇਸ਼ੂ ਡਿਸਕਸ ਹੋ ਗਏ। ਨਹੀਂ, ਹੁਣ ਸਾਡੇ ਕੋਲ ਇੰਨੇ ਸਾਰੇ ਕੈਮ issue ਇਸ਼ੂ ਹੁੰਦੇ ਨੇ ਅਹਿਮ ਵੀ ਹੁੰਦੇ ਅਸੀਂ ਆ। ਉਹਨਾਂ ਨੂੰ ਆਲਮੋਸਟ 3 ਜਾਂ 4 ਸੈਗਮੈਂਟਸ ਡਿਵਾਈਡ ਕਰਦੇ ਜੀ। ਪਰ ਉਸ ਟਾਈਟਲ ਔਰ ਉਹਦੇ ਵਿਚਲਾ ਕਿੰਨੀ ਖੂਬਸੂਰਤ ਉਸ ਸਾਰੀ ਜਿਹੜੀ ਹੈ ਉਸ ਭਾਵਨਾ ਨੂੰ ਵੀ ਸਮਝਿਆ, ਗਰਾਊਂਡ ਹਕੀਕਤ ਵੀ, ਪੋਲੀਟੀਕਲ ਇੰਪਲੀਕੇਸ਼ਨਸ ਕੀ ਨੇ, ਜੀ ਔਰ ਟਾਈਟਲ ਦਾ ਨਾਂ ਹੀ ਹੈ ਉਹਨਾਂ ਦੇ ਲੇਖ ਦਾ, ਕਾਲਮ ਦਾ, ਮੈਜਿਕ ਆਫ ਨਾਨਕ ਸ਼ਾਹ ਵਾਓ ਫਕੀਰ। ਸੋ ਬਿਊਟੀਫੁਲ। ਹਾਂ, ਸੋ ਇਹ ਜਿਹੜਾ ਪੰਜਾਬ ਦੀਆਂ ਲੋਕ ਬੋਲੀਆਂ ਚ, ਅਖਾਣਾਂ ਚ ਇਹ ਰਿਹਾ, ਨਾਨਕ शाह फकीर, हिंदू का गुरु, मुसलमान का पीर। सो ये शाह बादशाह रॉयल ते फकीर रब दे बंदे। सो मैं हुन इना की छੱਡ देना, ਤੁਸੀਂ ਕਹਿਣਾ ਵੀ ਸਸਪੈਂਸ ਖਤਮ ਕਰ ਦਿਓ। ਤੁਸੀਂ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਜੋ ਪਹਿਲਾ ਅਹਿਮ ਇਸ਼ੂ ਹੈ ਉਸ ਉੱਪਰ ਆਪਣੇ ਤੁਸੀਂ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਰਹਿੰਦੇ। ਇਸ਼ੂ ਆਪਾਂ ਬ੍ਰੇਕ ਤੋਂ ਬਾਅਦ ਲੈਂਦੇ ਹਾਂ, ਇੱਥੇ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।